ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ 5 ਮਾਰਚ 2014 22 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਦ ਸ਼ੋ। ਥੈਂਕ ਯੂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਦਾ ਕੋਈ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਦੇਖੋ, ਅਸੀਂ ਇਸ ਗੱਲ ਨੂੰ ਲਗਾਤਾਰਤਾ ਨਾਲ ਦੁਹਰਾ ਰਹੇ ਹਾਂ ਕਿ ਪਾਰਲੀਮੈਂਟ ਚੋਣਾਂ ਜਿਹੜੀਆਂ ਦੀਆਂ ਕਿ ਹੁਣ ਤਰੀਕਾਂ ਵੀ ਅਨਾਉਂਸ ਕਰ ਦਿੱਤੀਆਂ ਨੇ ਕੱਲ੍ਹ ਹੀ ਚੀਫ ਇਲੈਕਸ਼ਨ ਕਮਿਸ਼ਨਰ ਨੇ। ਕੁਝ ਹਫ਼ਤਿਆਂ ਦੀ ਗੱਲ ਹੈ, ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਕੰਮ ਸ਼ੁਰੂ ਹੋ ਜਾਣਾ ਹੈ ਔਰ ਮਈ ਤੱਕ ਚੱਲਣੇ। ਪੰਜਾਬ ਦੇ ਵਿੱਚ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਨੇ ਔਰ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਦੀ ਇਲੈਕਸ਼ਨ ਕੈਂਪੇਨ ਚੱਲ ਰਹੀ ਹੈ ਔਰ ਜਿਸ ਤਰੀਕੇ ਨਾਲ ਖੇਤਰੀ ਪਾਰਟੀਆਂ ਨੇ ਵੀ ਆਪਣਾ ਫਰੰਟ ਫਲੋਟ ਕੀਤਾ ਹੈ, ਹਾਂਜੀ, ਬੀਜੇਪੀ ਇਸ ਵੇਲੇ ਬੜੀ ਡੈਸਪਰੇਟ ਹੈ ਕਿਉਂਕਿ ਉਹਨਾਂ ਨੇ ਇਹ ਮਿੱਥਿਆ ਹੋਇਆ ਕਿ ਨਰਿੰਦਰ ਮੋਦੀ ਨੂੰ ਦਿੱਲੀ ਦੇ ਤਖਤ ਤੇ ਬਿਠਾਣਾ। ਇੱਕ ਪਾਸਿਓਂ ਤਾਂ ਉਹ ਅਪਸੈਟ ਹੈ ਆਮ ਆਦਮੀ ਪਾਰਟੀ ਤੋਂ ਔਰ ਜਿਸ ਤਰੀਕੇ ਦੇ ਨਾਲ ਉਹ ਬਿਹੇਵ ਕਰ ਰਹੇ ਨੇ ਇਹਨਾਂ ਦੇ ਬੀਜੇਪੀ ਦੇ ਵਰਕਰ, ਇਹ ਉਹੀ ਨਾਜ਼ੀਆਂ ਦਾ ਰਿਮਾਈਂਡਰ ਹੈ ਕਿ ਜੋ ਨਾਜ਼ੀਆਂ ਨੇ ਪਾਵਰ ਹਥਿਆਉਣ ਲਈ 1933 ਦੇ ਵਿੱਚ ਕੀਤਾ ਸੀ। ਹਾਂਜੀ। ਪਰ ਜਿਸ ਅਹਿਮ ਘਟਨਾ ਵੱਲ ਮੈਂ ਅੱਜ ਇਸ਼ਾਰਾ ਕਰ ਰਿਹਾ ਔਰ ਜਿਸ ਦੇ ਪਿੱਛੇ ਜੇ ਇਸ ਨੂੰ ਥੋੜਾ ਜਿਹਾ ਵੀ ਇਮਾਨਦਾਰੀ ਨਾਲ ਪ੍ਰੂਵ ਕੀਤਾ ਜਾਏਗਾ ਤੇ ਉਸ ਦੇ ਉੱਤੇ RSS ਦੇ ਫਿੰਗਰਪ੍ਰਿੰਟ ਨਜ਼ਰ ਆਣਗੇ। ਉਹ ਖਬਰ ਮੇਰਠ ਦੇ ਵਿੱਚ ਸਥਿਤ ਸਵਾਮੀ ਵਿਵੇਕਾਨੰਦ ਸੁਭਾਰਤੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਹੈ। ਪਿਛਲੇ ਦਿਨਾਂ 'ਚ ਏਸ਼ੀਆ ਕੱਪ ਹੋਇਆ ਹੈ, ਪਾਕਿਸਤਾਨ ਨੇ ਭਾਰਤ ਨੂੰ ਬੀਟ ਕੀਤਾ ਹੈ, ਸੈਮੀਫਾਈਨਲ 'ਚ ਪਹੁੰਚ ਕੇ ਹੁਣ ਫਾਈਨਲ ਸ਼ਾਇਦ ਬੰਗਲਾਦੇਸ਼ ਦੇ ਨਾਲ ਹੈ ਉਹਨਾਂ ਦਾ ਮੈਚ। ਔਰ ਇਹ ਕਹਾਣੀ ਇੱਕ ਬਣਾ ਦਿੱਤੀ ਗਈ ਜਾਂ ਉਡਾ ਦਿੱਤੀ ਗਈ ਕਿ ਜੀ ਜਦੋਂ ਮੈਚ ਚੱਲ ਰਿਹਾ ਸੀ ਕੋਈ ਉੱਥੇ ਕੋਈ ਯੂਨੀਵਰਸਿਟੀ ਕੈਂਪਸ ਤਾਂ ਹੋਇਆ ਨਹੀਂ। ਹਾਂਜੀ, ਜ਼ਾਹਰ ਹੈ ਕਿ ਵੀ ਟੈਲੀਵਿਜ਼ਨ ਵਗੈਰਾ ਤੇ ਚੱਲ ਰਿਹਾ ਹੋਏਗਾ ਕਿ ਵੀ ਜਦੋਂ ਪਾਕਿਸਤਾਨ ਨੇ ਉਹ ਮੈਚ ਜਿੱਤਿਆ ਤੇ ਜਿਹੜੇ ਕਸ਼ਮੀਰੀ ਸਟੂਡੈਂਟ ਸੀ ਕੁਝ, ਉਹਨਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਹਾਂਜੀ। ਹੁਣ ਇਹਨੂੰ ਆਧਾਰ ਬਣਾ ਕੇ 67 ਸਟੂਡੈਂਟ ਜਿਹੜੇ ਮੇਰਠ ਦੀ ਇਸ ਵਿਵੇਕਾਨੰਦ ਯੂਨੀਵਰਸਿਟੀ ਦੇ ਨੇ, ਕਸ਼ਮੀਰੀ ਸਟੂਡੈਂਟ, ਉਹਨਾਂ ਨੂੰ ਪਹਿਲਾਂ 3 ਦਿਨ ਲਈ ਸਸਪੈਂਡ ਕੀਤਾ ਗਿਆ, ਹੁਣ ਅਣਮਿੱਥੇ ਸਮੇਂ ਲਈ ਸਸਪੈਂਡ ਕੀਤਾ ਗਿਆ ਔਰ ਉਹਨਾਂ ਨੂੰ ਹੋਸਟਲ ਦੇ ਵਿੱਚ ਹੀ ਕਨਫਾਈਨ ਕੀਤਾ ਹੈ। ਹੋਸਟਲ ਦਾ ਨਾਮ ਵੀ ਮਦਨ ਲਾਲ ਢੀਂਗਰਾ ਹੋਸਟਲ ਹੈ। ਹਾਂਜੀ। ਔਰ ਇਹ ਉਹਨਾਂ ਨੂੰ ਕਿਸੇ ਦੇ ਨਾਲ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ। ਹੁਣ ਇਸ ਸਭ ਨੂੰ ਲੈ ਕੇ ਜਿਵੇਂ ਖਬਰਾਂ ਬਣਾ ਦਿੱਤੀਆਂ, ਪਹਿਲਾਂ ਤਾਂ ਹੋਇਆ ਨਾਰੇ, ਫਿਰ ਆਇਆ ਜੀ ਦੇ ਕ੍ਰੀਏਟਡ ਰਕਸ ਜੀ, ਕਿ ਉਹਨਾਂ ਨੇ ਤੋੜ ਫੋੜ ਕੀਤੀ, ਉਹਨਾਂ ਨੇ ਵਿੰਡੋ ਪੈਨਸ ਤੋੜਤੀਆਂ, ਉਹਨਾਂ ਨੇ ਦੂਸਰਾ ਕਰਤਾ। ਸੋ ਹੁਣ ਮੇਰਠ ਜਿਹੜਾ ਹੈ ਯੂਪੀ ਦੇ ਵਿੱਚ ਹੈ ਜੀ ਔਰ ਜਿਹੜੀ ਚੀਜ਼ ਬੀਜੇਪੀ ਨੂੰ ਤਾਕਤ 'ਚ ਲਿਜਾਣ ਦੇ ਲਈ ਇਸ ਵੇਲੇ ਪਾਵਰ ਜਿੱਤਣ ਦੇ ਲਈ ਜ਼ਰੂਰੀ ਹੈ ਉਹ ਇਹ ਹੈ ਕਿ ਪੋਲਰਾਈਜ਼ ਕਰਨਾ ਸੋਸਾਇਟੀ ਨੂੰ, ਹਿੰਦੂਆਂ ਮੁਸਲਮਾਨਾਂ ਦੇ ਵਿੱਚ ਕੋਈ ਝਗੜਾ ਕਰਵਾਉਣਾ। ਕਿਉਂਕਿ ਗੁਜਰਾਤ ਦੇ ਵਿੱਚ ਜਿਹੜੀ ਮੋਦੀ ਦੀ ਸਕਸੈਸ ਹੈ 4 ਵਾਰ, ਉਸ ਤੋਂ ਬਾਅਦ ਵੀ ਉਹ ਗੋਧਰਾ ਕਾਂਡ ਜਿਹੜਾ ਇਹਨਾਂ ਨੇ ਆਪ ਹੀ ਕਰਵਾਇਆ। ਹਾਂਜੀ। ਨਾ ਗੋਧਰਾ ਮੁਸਲਮਾਨਾਂ ਨੇ ਕੀਤਾ ਤੇ ਨਾ ਹੀ ਬਾਅਦ 'ਚ ਉਹਨਾਂ ਨੇ ਕੋਈ ਰਾਈਟਿੰਗ ਕੀਤੀ। ਗੋਧਰਾ ਇਹਨਾਂ ਨੇ ਕਰਵਾ ਕੇ ਫਿਰ ਇਹਨਾਂ ਨੇ ਹੀ ਇੱਕ ਪਾਸਿਓਂ ਜਿਹੜਾ ਉਹ ਮਾਰਿਆ ਮੁਸਲਮਾਨਾਂ ਨੂੰ। ਔਰ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਲੈ ਕੇ ਵੀ ਹੁਣ ਆਲਰੇਡੀ ਕਸ਼ਮੀਰ ਵੈਲੀ ਦੇ ਵਿੱਚ ਇਸ ਦੇ ਉੱਤੇ ਪ੍ਰੋਟੈਸਟ ਹੋਣੇ ਸ਼ੁਰੂ ਹੋਏ ਨੇ ਔਰ ਸੇਫ ਗੱਲ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਇਸ ਕਿਸਮ ਦਾ ਬੰਦਾ ਲੱਭੋ। ਹੁਣ ਇਸ ਯੂਨੀਵਰਸਿਟੀ ਦਾ ਚਾਂਸਲਰ ਜਿਹੜਾ ਹੈ ਡਾਕਟਰ ਮਨਜ਼ੂਰ ਅਹਿਮਦ ਹੈ ਜੀ, ਉਹਨੇ ਕਹਿਣਗੇ ਜੀ ਦੇਖੋ ਅਸੀਂ ਤਾਂ ਕੁਛ ਨਹੀਂ, ਮੁਸਲਮਾਨ ਹੈ, ਜੇ ਉਹਨੇ ਕਰ ਦਿੱਤਾ ਵਾਕਈ ਕੀਤਾ ਹੋਣਾ ਜੀ। ਹੁਣ ਇਹਦੇ 2-3 ਆਸਪੈਕਟ ਨੇ। ਉਹਦੇ 'ਚੋਂ ਮੈਂ ਜਦੋਂ ਇਸ ਖਬਰ ਨੂੰ ਦੇਖਿਆ ਸਵੇਰੇ, ਮੈਂ BBC ਦੀ ਮੇਨ ਨਿਊਜ਼ ਸੀ ਹਾਂਜੀ ਕਿ ਹੁਣ ਇਸ ਯੂਨੀਵਰਸਿਟੀ ਦੇ ਵਿੱਚ 300 ਦੇ ਕਰੀਬ ਕਸ਼ਮੀਰੀ ਸਟੂਡੈਂਟ ਨੇ, ਬਾਕੀਆਂ ਨੂੰ ਵੀ ਹੋਸਟਲਾਂ ਦੇ ਵਿੱਚ ਹੀ ਤਾੜ ਦਿੱਤਾ ਹੈ ਕਿ ਜੀ ਬਾਕੀਆਂ ਤੋਂ ਬਚਾਉਣਾ, ਕੋਈ ਰਿਐਕਸ਼ਨ ਨਾ। ਹੁਣ ਜਿਸ ਤਰੀਕੇ ਨਾਲ ਇਸ ਖਬਰ ਨੂੰ ਸੋਸ਼ਲ ਨੈਟਵਰਕਿੰਗ ਜਾਂ RSS ਨੈਟਵਰਕਿੰਗ ਅੱਗੋਂ ਹਵਾ ਦੇ ਰਹੀ ਹੈ, ਉਹ ਬਾਕੀਆਂ ਨੂੰ ਕਰ ਰਹੀ ਹੈ। ਦੇਖ ਲਓ ਜੀ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਜਿਹੜੇ ਮੁਸਲਮਾਨ ਨੇ ਇਹ ਇੱਥੋਂ ਦਾ ਲੂਣ ਖਾਂਦੇ ਨੇ ਤਾਂ ਉਹਨੂੰ ਹਰਾਮ ਕਰਦੇ ਨੇ ਕਿ ਵੀ ਇਹ ਲਾਇਲ ਨਹੀਂ ਹੈਗੇ। ਹੁਣ ਇਹ ਲੋਕ ਜਿਹੜੀ ਗੱਲ ਫਿਰ ਅਗੇਨ ਬਾਰ-ਬਾਰ ਉਹੀ ਆਉਂਦੀ ਹੈ, ਇੱਕ ਅੱਧੀ ਵੀਡੀਓ ਵੀ ਘੁੰਮ ਰਹੀ ਹੈ ਇਹਦੇ ਤੇ ਇੰਟਰਨੈਟ ਦੇ ਉੱਤੇ, ਮੈਨੂੰ ਪਿਛਲੇ ਦਿਨਾਂ 'ਚ ਕੁਝ ਦਿਨ ਪਹਿਲਾਂ, ਜਿਹਦੇ 'ਚ ਕਿ ਇੱਕ ਮੁਸਲਮਾਨ ਨੂੰ ਜਿਹਦੀ ਦਾੜੀ ਵੀ ਹੈ ਔਰ ਬਜ਼ੁਰਗ ਆਦਮੀ ਹੈ, ਉਹਨੂੰ ਫੜ ਕੇ ਉਹਦੀ ਦਾੜੀ, ਉਹਨੂੰ ਕਹਿ ਰਹੇ ਨੇ ਕਿ ਵੀ ਤੂੰ ਕਹਿ ਭਾਰਤ ਮਾਤਾ ਕੀ ਜੈ। ਹਾਂਜੀ। ਔਰ ਇਸ ਕਿਸਮ ਦੇ ਨਾਅਰੇ ਲਵਾ ਰਹੇ ਨੇ ਤੇ ਉਹ ਵਿਚਾਰਾ ਇੱਕ ਡਰਿਆ ਹੋਇਆ ਬੈਠਾ ਕਿਉਂਕਿ ਗੁੰਡਿਆਂ ਦੀ ਭੀੜ ਆ, ਉਹ ਜੋ ਕਹਿੰਦੇ ਨੇ ਉਹ ਕਰੀ ਜਾਂਦਾ। ਹੁਣ ਇਸ ਕਿਸਮ ਦਾ ਜਿਹੜਾ ਪਾਰਟ ਹੀ ਨਾਜ਼ੀਆਂ ਦਾ ਸੀ ਕਿਉਂਕਿ ਜਦੋਂ ਨਾਜ਼ੀਆਂ ਨੇ ਯਹੂਦੀਆਂ ਦੀ ਨਸਲਕੁਸ਼ੀ ਕੀਤੀ ਤੇ ਉਹਨਾਂ ਨੇ ਆਧਾਰ ਇਹੀ ਬਣਾਇਆ ਕਿ ਜੀ ਇਹ ਯਹੂਦੀ ਨੇ, ਕਿਉਂਕਿ ਉਦੋਂ ਆਰਥਿਕ ਮੰਦਹਾਲੀ ਸੀ। ਪਹਿਲਾਂ ਜਰਮਨੀ 1920 ਚ ਆ ਗਿਆ ਸੀ ਆਰਥਿਕ ਮੰਦਹਾਲੀ,
ਸੋ ਪਹਿਲਾਂ ਤਾਂ ਇਹ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆ ਕਿ ਜੀ ਇਹ ਜਿਹੜਾ ਸਾਡੀ ਆਰਥਿਕ ਮੰਦਹਾਲੀ ਹੈ ਇਹਦਾ ਕਾਰਨ ਯਹੂਦੀ ਨੇ, ਕਿਉਂਕਿ ਇਹ ਵੱਡੇ ਬਿਜ਼ਨਸਮੈਨ ਨੇ, ਇਹ ਕੁੱਟ ਲੈਂਦੇ ਨੇ ਚੀਜ਼ਾਂ, ਫਿਰ ਬਲੈਕ ਕਰਦੇ ਨੇ। ਫਿਰ ਜਦੋਂ ਉਹ ਵੀ ਗੱਲ ਕੋ ਬਹੁਤੀ ਨਾ ਲੱਗੀ, ਕਿਉਂਕਿ ਸਾਰੇ ਹੀ ਉਹਦੇ 'ਚ ਇਕਨੋਮੀ ਮਾੜੀ ਸੀ, ਫਿਰ ਇਸ ਗੱਲ ਨੂੰ ਧੁਮਾਇਆ ਕਿ ਜਿਹੜੀ ਪਹਿਲੀ ਸੰਸਾਰ ਜੰਗ ਸੀ 1914 ਤੋਂ 1919 ਤੱਕ, ਉਹਦੇ 'ਚ ਜੇ ਜਰਮਨ ਦੀ ਪਿੱਠ ਲੱਗੀ ਤਾਂ ਉਹਦਾ ਕਾਰਨ ਹੈ ਵੀ ਯਹੂਦੀ ਜਿਹੜੇ ਨੇ ਉਹ ਇੰਗਲੈਂਡ ਦੇ ਨਾਲ ਰਲ ਗਏ। ਉਹਨਾਂ ਨੇ ਇੰਗਲੈਂਡ ਨੂੰ ਪੈਸਾ ਦਿੱਤਾ ਔਰ ਇੰਗਲੈਂਡ ਦੀ ਮਦਦ ਕੀਤੀ, ਫਿਰ ਵੀ ਗਦਾਰ ਬਣਾ ਦਿਓ। ਉਹ ਪ੍ਰੂਵ ਇਹੀ ਕਰਨਾ ਚਾਹੁੰਦੇ ਸੀ ਔਰ ਉਹਨਾਂ ਨੇ ਕੀਤਾ ਇਹਨੂੰ ਆਧਾਰ ਬਣਾ ਕੇ ਕਿ ਇਹ ਯਹੂਦੀ ਜਿਹੜੇ ਨੇ ਇੱਥੋਂ ਦਾ ਖਾਂਦੇ ਨੇ ਪਰ ਇਹਦੇ ਨਾਲ ਲਾਇਲ ਨਹੀਂ ਹੈ ਜੀ। ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਮੇਰਠ ਦੀ ਘਟਨਾ ਵੀ ਹੈ ਇਹ ਕਿੰਨੇ ਪੱਧਰ ਤੇ ਵਾਪਰੀ ਵੀ ਜਾਂ ਨਹੀਂ ਵਾਪਰੀ, ਜਾਂ ਜਿਸ ਕਿਸਮ ਦਾ ਹੋਸਟਲਾਂ 'ਚ ਤੁਸੀਂ ਵੀ ਰਹੇ ਹੋ, ਜਿਸ ਕਿਸਮ ਦਾ ਮਾਹੌਲ ਉੱਥੇ ਹੁੜਦੰਗ ਜੇ ਕਿਸੇ ਨੇ ਵੈਸੇ ਹੀ ਕੋਈ ਚੀਕ ਮਾਰ ਦਿੱਤੀ, ਉਹਨਾਂ ਕਹਿਤਾ ਜੀ ਇਹ ਫਲਾਣਾ ਜ਼ਿੰਦਾਬਾਦ ਕਰਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਆਧਾਰ ਹੀ ਇਸ ਗੱਲ ਦੇ ਲਈ ਹੈ, ਉਹ ਤਿਆਰ ਉਹਨਾਂ ਨੇ ਗਰਾਊਂਡ ਕੀਤੀ ਹੈ ਕਿ ਜੀ ਦੇਖੋ ਇਹ ਜਿਹੜੇ ਭਾਰਤ ਦੇ ਮੁਸਲਮਾਨ ਨੇ ਇਹ ਗਦਾਰ ਨੇ, ਇਹ ਇਸ ਧਰਤੀ ਦਾ ਖਾਂਦੇ ਨੇ, ਪਰ ਇਹ ਪਾਕਿਸਤਾਨ ਜ਼ਿੰਦਾਬਾਦ ਕਹਿੰਦੇ ਨੇ ਔਰ ਇਹਨਾਂ ਦੀ ਹਮਦਰਦੀ ਪਾਕਿਸਤਾਨ ਦੇ ਨਾਲ ਹੈ। ਹੁਣ ਚਲੋ ਇਸ ਘਟਨਾ ਨੂੰ ਵੀ ਪਾਸੇ ਛੱਡ ਦਿਓ ਕਿ ਵੀ ਇਹ ਵਾਪਰੀ ਜਾਂ ਨਹੀਂ ਵਾਪਰੀ, ਇਸ ਗੱਲ ਨੂੰ ਵੀ ਪਾਸੇ ਰੱਖ ਦਿਓ। ਹੁਣ ਅਸੀਂ ਅਮਰੀਕਾ 'ਚ ਹਾਂ ਔਰ ਜਿਹੜੇ ਅਮਰੀਕਨ ਮੂਲ ਦੇ, ਅਮਰੀਕਾ ਦੇ ਵਿੱਚ ਭਾਰਤੀ ਮੂਲ ਦਾ ਕੋਈ ਵੀ ਹੋਏ, ਇਹਦੇ ਬਾਵਜੂਦ ਕਿ ਸਾਡੀ ਸਟਰਗਲ ਜਿਹੜੀ ਹੈ ਕਿਸ ਲੈਵਲ ਦੇ ਉੱਤੇ ਇਹਨਾਂ ਦੇ ਨਾਲ ਚੱਲ ਰਹੀ ਹੈ, ਜੇ ਇੱਥੇ ਭਾਰਤ ਦੀ ਹਾਕੀ ਦੀ ਟੀਮ ਆਉਂਦੀ ਹੈ ਖੇਡਣ ਅਮਰੀਕਾ ਦੇ ਨਾਲ, ਇਹਦੇ ਬਾਵਜੂਦ ਅਸੀਂ ਅਮਰੀਕਨ ਸਿਟੀਜ਼ਨ ਹੈ, ਸਾਡੇ ਚੋਂ ਉਹਦੇ 'ਚ ਸਿੱਖ ਮੁੰਡੇ ਖੇਲ ਰਹੇ ਨੇ ਪੰਜਾਬ ਦੀ ਟੀਮ 'ਚ ਜਾਂ ਇੰਡੀਆ ਦੀ ਟੀਮ। ਸੋ ਇਹਦੇ ਬਾਵਜੂਦ ਕਿ ਅਸੀਂ ਜਿੰਨੀ ਮਰਜ਼ੀ ਇਸ ਮੁਲਕ ਦੀਆਂ ਨਿਆਮਤਾਂ ਮਾਣਦੇ ਹੋਈਏ, ਸਾਡੀ ਹਮਦਰਦੀ ਆਪਣੇ ਸਿੱਖ ਖਿਡਾਰੀਆਂ ਨਾਲ ਹੋਏਗੀ ਜੀ ਕਿ ਭਾਈ। ਔਰ ਇੰਗਲੈਂਡ ਦੇ ਵਿੱਚ ਅਕਸਰ ਹੁੰਦਾ, ਇੰਗਲੈਂਡ ਦੇ ਜਦੋਂ ਕ੍ਰਿਕਟ ਮੈਚ ਹੁੰਦਾ ਹੈ, ਇਹੀ ਇੰਡੀਅਨ ਜਿਹੜੇ ਕਿ ਉੱਥੇ ਮੁਸਲਮਾਨਾਂ ਨੂੰ ਸਜ਼ਾ ਦੇਣਾ ਚਾਹੁੰਦੇ ਨੇ ਕਸ਼ਮੀਰੀਆਂ ਨੂੰ, ਜੀ ਉਹਨਾਂ ਨੇ ਪਾਕਿਸਤਾਨ ਜ਼ਿੰਦਾਬਾਦ ਕਿਹਾ। ਲੰਡਨ ਦੇ ਵਿੱਚ ਜਦੋਂ ਇੰਗਲੈਂਡ ਔਰ ਇੰਡੀਆ ਦਾ ਮੈਚ ਹੁੰਦਾ ਹੈ, ਸਾਰੇ ਜਿਹੜੇ ਭਾਰਤੀ ਮੂਲ ਦੇ ਇਹਨਾਂ ਜੋ ਗੁਜਰਾਤੀ ਤੇ ਦੂਜੇ ਤੀਜੇ ਲੋਕ ਜਿਹੜੇ ਜ਼ਿਆਦਾ ਨੇ ਉਹ ਇੰਡੀਆ ਦੇ ਜ਼ਿੰਦਾਬਾਦ ਵੱਡੇ ਵੱਡੇ ਝੰਡੇ ਫਹਿਰਾ ਰਹੇ ਹੁੰਦੇ ਨੇ, ਦੂਜੇ ਹੁੰਦੇ ਨੇ, ਇਹ ਭੁੱਲ ਕੇ ਕਿ ਵੀ ਅਸੀਂ ਤਾਂ ਇੰਗਲੈਂਡ 'ਚ ਬੈਠੇ। ਹੁਣ ਜੇ ਇਹਨਾਂ ਦਾ ਕ੍ਰਾਈਟੇਰੀਆ ਪੁਰਾਣਾ ਹੋਏ, ਜਿਸ ਕ੍ਰਾਈਟੇਰੀਆ ਥੱਲੇ ਉਹ ਬੱਚੇ ਸਸਪੈਂਡ ਕੀਤੇ ਨੇ, ਜਾਂ ਜੇ 2-4 ਨੇ ਕੀਤਾ ਵੀ ਹੋਏ, ਤੇ ਤੁਸੀਂ 67 ਸਟੂਡੈਂਟ ਸਸਪੈਂਡ ਕਰ ਦਿਓ, 300 ਨੂੰ ਕਨਫਾਈਨ ਕਰ ਦਿਓ, ਇਹ ਸਿੰਪਲ ਗੱਲ ਨਹੀਂ ਹੈ। ਇਹਦੇ ਪਿੱਛੇ ਇੱਕ ਲਾਈਨ ਹੈ ਜਿਹੜੀ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਇਹਨੂੰ ਹੀ ਆਧਾਰ ਬਣਾ ਕੇ ਫਲੇਅਰ ਅਪ ਹੋਏ, ਕਿਉਂਕਿ ਜੇ ਇਹ ਸਟੂਡੈਂਟ ਕੱਢੇ ਜਾਣਗੇ, ਇਹ ਘਰਾਂ ਨੂੰ ਜਾਣਗੇ, ਕਸ਼ਮੀਰੀ ਜ਼ਾਹਰ ਹੈ ਵਿਚਾਰੇ ਪੇਰੈਂਟਸ ਨੇ ਕਿਹਨਾਂ ਹਾਲਾਤਾਂ 'ਚ ਉਹਨਾਂ ਨੂੰ ਭੇਜਿਆ, ਉੱਥੇ ਕੋਈ ਪ੍ਰੋਟੈਸਟ ਹੋਣਗੇ, ਕੋਈ ਹਿੰਸਾ ਹੋ ਜਾਏਗੀ ਮਾੜੀ ਮੋਟੀ, ਉਹਨੂੰ ਫਿਰ ਇਹ ਰਿਵੈਂਜ ਵੀ ਬਣਾ ਲੈਣਗੇ ਕਿ ਜੀ ਦੇਖੋ ਇਵੇਂ ਹੋਇਆ। ਪਹਿਲੀ ਗੱਲ ਤਾਂ ਇਹ ਹੈ ਮੈਂ ਸਮਝਦਾ। ਦੂਸਰਾ, ਜੇ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਕਹਿੰਦੇ ਹੋ, ਇੱਕ ਪਾਸੇ ਕਈ ਸਾਡੇ ਦਰਸ਼ਕ ਵੀ ਲਿਖਣਗੇ ਕਿ ਜੀ ਦੇਖੋ ਪਾਕਿਸਤਾਨ ਦੇ ਵਿੱਚ YouTube ਤੇ ਪਾਬੰਦੀ ਹੈ, ਚੀਨ ਵਾਲਿਆਂ ਨੇ ਗੂਗਲ ਨੂੰ ਨਹੀਂ ਵੜਨ ਦਿੱਤਾ, ਗੂਗਲ ਮੈਪ ਨਹੀਂ ਜਾ ਸਕਦੇ, ਉਹਨਾਂ ਨੇ ਆਪਣਾ ਕ੍ਰੀਏਟ ਕੀਤਾ। ਤੇ ਦੇਖੋ ਜੀ ਭਾਰਤ ਦੇ ਵਿੱਚ ਤਾਂ ਅਸੀਂ ਬੈਠ ਕੇ ਜੋ ਲਿਖਦੇ ਹਾਂ, ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਪ੍ਰੋਗਰਾਮ ਤੁਹਾਨੂੰ ਵੀ ਲਿਖਦੇ ਹਾਂ, ਇੱਥੇ ਹਰ ਕਿਸਮ ਦੀ ਆਜ਼ਾਦੀ ਹੈ। ਤੇ ਆਹ ਆਜ਼ਾਦੀ ਹੈ ਤੁਹਾਡੀ ਕਿ ਵੀ ਤੁਸੀਂ ਹੋਸਟਲ ਦੇ ਆਪਣੇ ਕਮਰੇ 'ਚ ਬੈਠ ਕੇ ਜਾਂ ਹੋਸਟਲ ਦੇ ਉਸ ਸਿਨੈਰੀਓ 'ਚ ਵੀ ਤੁਸੀਂ ਪਸੰਦ ਕਰਦੇ ਹੋ, ਕਿਸੇ ਨੂੰ ਨਹੀਂ ਕਰਦੇ, ਵੱਖਰੀ ਗੱਲ ਕਿ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਹੀ ਨਹੀਂ ਕਰ ਸਕਦੇ। ਫਿਰ ਫਰੀडम ਆਫ ਐਕਸਪ੍ਰੈਸ਼ਨ ਕਿੱਥੇ ਹੈ? ਇਹ ਗੱਲ ਤਾਂ ਫਿਰ ਉਹ ਯਹੂਦੀਆਂ ਵਾਲੀ ਹੈ ਕਿ ਵੀ ਜੋ ਸਾਡੀ ਲਾਈਨ ਹੈ ਉਹਨੂੰ ਟੋ ਕਰੋ। ਹੁਣ ਥਰਡ ਫੈਕਟਰ ਜਿਹੜਾ ਮੈਂ ਸਮਝਦਾ ਹਾਂ ਵੀ ਜਿਹਦੇ ਲਈ ਜੇ ਕਸ਼ਮੀਰੀਆਂ ਨੇ ਉੱਥੇ ਇਹ ਗੱਲ ਕੀਤੀ ਵੀ, ਪਹਿਲੀ ਗੱਲ ਤਾਂ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੈ। ਕਸ਼ਮੀਰ ਈਵਨ ਬਾਈ ਇੰਡੀਅਨ ਸਟੈਂਡਰਡਸ, UN ਸਟੈਂਡਰਡਸ ਡਿਸਪਿਊਟਡ ਟੈਰੀਟਰੀ ਹੈ। ਡਿਸਪਿਊਟਡ ਟੈਰੀਟਰੀ ਹੁੰਦਾ ਝਗੜੇ ਵਾਲਾ ਖੇਤਰ। ਹੁਣ ਕਸ਼ਮੀਰੀਆਂ ਦੀ ਆਈਡੈਂਟੀਟੀ ਪਹਿਲਾਂ ਕਸ਼ਮੀਰੀ ਹੈ, ਫਿਰ ਕੋਈ ਹੋਰ ਹੈ, ਔਰ ਆਲਰੇਡੀ ਕਸ਼ਮੀਰ ਜਿਹੜਾ ਉਹ 2 ਹਿੱਸਿਆਂ 'ਚ ਵੰਡਿਆ ਹੋਇਆ ਹੈ। ਇੱਕ ਹਿੱਸਾ ਉਹਨਾਂ ਦਾ ਪਾਕਿਸਤਾਨ 'ਚ ਹੈ, ਇੱਕ ਇੱਧਰ ਆਦੀਆਂ ਰਿਸ਼ਤੇਦਾਰੀਆਂ ਉਹਨਾਂ ਦੀਆਂ ਪਾਕਿਸਤਾਨ 'ਚ ਨੇ। ਹੁਣ ਜੇ ਕਸ਼ਮੀਰੀ ਜਿਹੜੇ ਕਿ 1 ਲੱਖ ਤੋਂ ਜ਼ਿਆਦਾ ਮਾਰੇ ਨੇ ਇੰਡੀਅਨ ਸਿਕਿਉਰਿਟੀ ਫੋਰਸਿਸ ਨੇ, 7 ਲੱਖ ਫੌਜ ਉੱਥੇ ਰੱਖੀ ਹੋਈ ਹੈ, ਉਹਨਾਂ ਦੀ ਮਰਜ਼ੀ ਦੇ ਖਿਲਾਫ ਫੌਜ ਉੱਥੇ ਜਿਹੜੀ ਹੈ ਆਪਣੇ ਜ਼ੁਲਮ ਕਰਦੀ ਹੈ। ਤੇ ਹਾਲਤ ਇਹ ਹੈ ਵੀ ਜੇ ਇਹ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਸ਼ਾਇਦ ਪ੍ਰਸ਼ਾਂਤ ਭੂਸ਼ਣ ਨੇ ਬਿਆਨ ਦੇ ਦਿੱਤਾ ਸੀ ਕਿ ਜੀ ਕਸ਼ਮੀਰੀਆਂ ਤੋਂ ਪੁੱਛਿਆ ਜਾਏ ਕਿ ਵੀ ਉਹ ਇੱਥੇ ਚਾਹੁੰਦੇ ਨੇ ਸਿਕਿਉਰਿਟੀ ਫੋਰਸਿਸ ਰਹਿਣ ਕਿ ਨਾ ਰਹਿਣ, ਤੇ ਉਹਦਾ ਜਾ ਕੇ ਉਹਨਾਂ ਦੇ ਦਫ਼ਤਰ 'ਚ ਮਾਰਕੁੱਟ ਕੀਤੀ, ਉਹਦੇ ਤੇ ਸਿਆਹੀ ਸੁੱਟੀ, ਉਹ ਤੇ ਪਤਾ ਨਹੀਂ ਕੀ ਕੀਤਾ।
ਹੁਣ ਇੱਕ ਪਾਸੇ ਇਹੀ ਇੰਡੀਅਨ ਗਵਰਨਮੈਂਟ ਹੈ ਜਿਹੜੀ ਕਸ਼ਮੀਰ ਦਾ ਇਸ਼ੂ ਲੈ ਕੇ ਸਿਕਿਉਰਿਟੀ ਕਾਉਂਸਲ 'ਚ ਆਈ ਸੀ ਯੂਨਾਈਟਿਡ ਨੇਸ਼ਨਸ। ਸੋ ਕਸ਼ਮੀਰੀ ਜਿਹੜੇ ਨੇ ਉਹ ਭਾਰਤ ਦਾ ਹਿੱਸਾ ਨਹੀਂ ਨੇ, ਉਹ ਡਿਸਪਿਊਟਡ ਟੈਰੀਟਰੀ ਹੈ। ਔਰ ਜੇ ਉਹਨਾਂ ਨੇ ਇਸ ਤਰ੍ਹਾਂ ਕੀਤਾ ਵੀ ਹੋਏ, ਮੈਂ ਤਾਂ ਹੁਣ ਦੂਸਰੇ ਪਾਸੇ ਕਹਿ ਰਿਹਾ, ਸੋ ਮੈਂ ਸਮਝਦਾ ਵੀ ਇਹ ਸਟੇਟਮੈਂਟ ਦੇਣ ਦਾ ਵਿਦਨ ਪੀਸਫੁਲ ਤਰੀਕੇ ਦੇ ਨਾਲ ਉਹਨਾਂ ਦਾ ਹੱਕ ਬਣਦਾ। ਹਾਂਜੀ, ਜੇ ਅੱਜ ਹੋਸਟਲ ਦੇ ਵਿੱਚ ਤੁਸੀਂ, ਔਰ ਜੇ ਇਸ ਨੂੰ ਗੱਲ ਨੂੰ ਹੋਰ ਫਰਦਰ ਰਜਾਇਆ ਜਾਏ ਤੇ ਫਿਰ ਤੁਸੀਂ ਮਾਨ ਸਾਹਿਬ ਦੇ ਖਿਲਾਫ ਕੇਸ ਰਜਿਸਟਰ ਕਰੋ। ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਇਕੱਠ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ ਕੇ ਜੀ। ਸੋ ਜਦੋਂ ਤੁਸੀਂ ਰਿਬੈਲੀਅਸ ਲਾਈਨ ਦਿੰਦੇ ਹੋ, ਤੁਸੀਂ ਇੰਡੀਕੇਸ਼ਨ ਦੇ ਰਹੇ ਹੋ ਕਿ ਤੁਸੀਂ ਸਾਨੂੰ ਸੰਤੁਸ਼ਟ ਨਹੀਂ ਕੀਤਾ। ਉਹ ਸਿੱਖ ਖਾਲਿਸਤਾਨ ਜ਼ਿੰਦਾਬਾਦ ਕਹੇ ਜਾਂ ਪਾਕਿਸਤਾਨ ਜ਼ਿੰਦਾਬਾਦ ਕਹੇ ਜਾਂ ਕਸ਼ਮੀਰ ਤਾਂ ਵੈਸੇ ਹੀ ਉਹਨਾਂ ਦਾ ਮੈਂਡੇਟ ਹੈ ਕਿ ਇਹ ਡਿਸਾਈਡ ਕਰਨਾ ਹੈ ਲੋਕਾਂ ਨੇ, ਕਸ਼ਮੀਰੀਆਂ ਨੇ, ਕਿ ਬਈ ਉਹਨਾਂ ਨੇ ਇੰਡੀਆ 'ਚ ਜਾਣਾ ਜਾਂ ਪਾਕਿਸਤਾਨ 'ਚ ਜਾਣਾ, ਵੋਟਾਂ ਪੈਣੀਆਂ ਨੇ, ਉਹ ਇੰਡੀਆ ਭਗੌੜਾ ਉਸ ਤੋਂ ਪਲੇਬਸਾਈਡ ਕਰਵਾਉਣ ਤੋਂ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਸਾਰੀ ਲਾਈਨ ਹੈ ਇਹ ਇੱਕ ਬੜੀ ਖਤਰਨਾਕ ਰੰਗ ਜਿਹੜਾ ਇਹਨੂੰ ਦਿੱਤਾ ਜਾ ਸਕਦਾ ਹੈ। ਹੋ ਸਕਦਾ ਹੈ ਇਨੀਸ਼ੀਅਲੀ ਜਿਸ ਤਰੀਕੇ ਨਾਲ ਐਨ ਇਲੈਕਸ਼ਨ ਈਵ ਤੋਂ ਪਹਿਲਾਂ ਇਸ ਗੱਲ ਨੂੰ ਚੁੱਕਿਆ ਗਿਆ ਹੈ, ਇਹ ਫਰਦਰ ਗੋਦਰਾ ਕਾਂਡ ਵਾਂਗ ਇਹਦਾ ਕੁਝ ਬਣਾ ਦੇਣ। ਤੇ ਦੂਸਰੇ ਪਾਸੇ ਮੈਂ ਸਮਝਦਾ ਵੀ ਜੇ ਕਸ਼ਮੀਰੀ ਸਟੂਡੈਂਟ ਉਹਨਾਂ ਨੇ ਐਟ ਵਿਲ ਵੀ ਇਹ ਗੱਲ ਕਹੀ ਹੋਏ ਤੇ ਇਹ ਉਹਨਾਂ ਦਾ ਹੱਕ ਹੈ। ਉਹ ਉਹਨਾਂ ਦਾ ਇਲਾਕਾ ਜਿਹੜਾ ਉਹ ਫੌਜ ਉਹਦੇ 'ਚ ਬਿਠਾਈ ਹੋਈ ਹੈ। UN ਸਿਕਿਉਰਿਟੀ ਕਾਉਂਸਲ ਦੇ 16-17 ਰੈਜ਼ੋਲੂਸ਼ਨ ਨੇ ਕਿ ਉਹਨਾਂ ਨੇ ਇੰਡੀਆ ਜਾਂ ਪਾਕਿਸਤਾਨ 'ਚੋਂ ਕੁਝ ਚੂਜ਼ ਕਰਨਾ। ਤੇ ਜੇ ਉਹ ਉਸ ਇਕੱਠ ਦੇ ਵਿੱਚ ਕਸ਼ਮੀਰੀ ਜਿਹੜੇ ਨੇ ਜਾਂ ਆਪਣੇ ਕਮਰੇ 'ਚ ਜਾਂ ਕਾਮਨ ਰੂਮ 'ਚ ਜਿੱਥੇ ਵੀ, ਕਿਉਂਕਿ ਇਹ ਗੋਲ ਕੀਤਾ ਹੋਇਆ ਕਿ ਵੀ ਕਿੱਥੇ ਕੀਤਾ ਉਹਨਾਂ ਨੇ, ਪਹਿਲਾਂ ਮੈਂ ਇਹ ਸਮਝਦਾ ਸੀ ਵੀ ਸ਼ਾਇਦ ਉਸ ਯੂਨੀਵਰਸਿਟੀ ਦੀਆਂ ਗਰਾਊਂਡਸ ਦੇ ਵਿੱਚ ਮੈਚ ਹੋਇਆ, ਇਹ ਨਹੀਂ ਹੈ, ਮੈਚ ਉੱਥੇ ਨਹੀਂ ਹੋਇਆ ਹੈ। ਸੋ ਇਸ ਸਾਰੀ ਕਹਾਣੀ ਨੂੰ ਜਿਸ ਤਰੀਕੇ ਦੇ ਨਾਲ ਰੰਗਤ ਦੇ ਕੇ ਦੱਸਿਆ ਜਾ ਰਿਹਾ ਹੈ, ਇਹ ਗੱਲ ਇੰਡੀਕੇਸ਼ਨ ਹੈ ਕਿ ਆਉਣ ਵਾਲੇ, ਹਾਲਾਂਕਿ ਅੱਜ ਦੀ ਡੇਟ 'ਚ ਯੂਪੀ ਦੇ ਵਿੱਚ ਸੋਸ਼ਲਿਸਟ ਪਾਰਟੀ ਦੀ ਸਰਕਾਰ ਹੈ। ਜੇ ਮੋਦੀ ਦੀ ਹੁੰਦੀ ਤਾਂ ਹੁਣ ਤੱਕ ਸਾਰਾ ਯੂਪੀ ਫੁੱਕਿਆ ਹੋਣਾ ਸੀ, ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਉਹ ਲਾਈਨ ਰੱਖੀ ਹੋਣੀ ਸੀ। ਸੋ ਅਸੀਂ ਸਮਝਦੇ ਹਾਂ ਵੀ ਇਸ ਤੋਂ ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਉੱਥੇ ਤੁਸੀਂ ਆਜ਼ਾਦੀ ਨਾਲ ਆਪਣੇ ਦਿਲ ਦੀ ਗੱਲ ਨਹੀਂ ਕਹਿ ਸਕਦੇ। ਦੂਸਰਾ, ਨਾਜ਼ੀਆਂ ਦੀ ਤਰਜ਼ ਦੇ ਉੱਤੇ ਤੁਹਾਨੂੰ ਹਰ ਫਿਕਰੇ ਦੇ ਨਾਲ ਭਾਰਤ ਮਾਤਾ ਕੀ ਜੈ ਕਹਿਣਾ ਪਏਗਾ। ਹਾਂਜੀ। ਔਰ ਤੀਸਰਾ ਇਸ ਚੋਂ ਇਹ ਨਿਕਲਦਾ ਕਿ ਈਵਨ ਜੇ ਹੈੱਡ ਚਾਂਸਲਰ ਮੁਸਲਮਾਨ ਵੀ ਹੋਏ ਤੇ ਉਹ ਵੀ ਬੇਬਸ ਹੁੰਦਾ ਹੈ, ਕਿਉਂਕਿ ਉਹ ਤਾਂ ਕੋਈ ਆਪਣੀ ਜ਼ਮੀਰ ਦੀ ਆਵਾਜ਼ ਨਹੀਂ ਸੁਣਦਾ ਹੈ। ਉਹਨੂੰ ਤਾਂ ਜੋ ਉੱਤੋਂ ਆਰਡਰ ਆਉਂਦੇ ਨੇ, ਜੋ ਪਲਾਟ ਬਣਾਇਆ ਹੁੰਦਾ ਉਹਦੇ ਤੇ ਉਹ ਦਸਤਖਤ ਕਰਦਾ। ਸੋ ਇਹ ਸਾਡੇ ਲਈ ਵੀ ਇੱਕ ਖਤਰਨਾਕ ਸਿਗਨਲ ਹੈ ਕਿ ਜੇ ਅੱਜ ਇਹ ਹਾਲ ਹੈ ਤੇ ਮੋਦੀ ਦੀ ਪਾਰਟੀ ਪਾਵਰ ਦੇ ਵਿੱਚ ਆਉਂਦੀ ਹੈ ਹਿੰਦੂ ਤਵੀਆਂ ਦੀ, ਤੇ ਫਿਰ ਕਸ਼ਮੀਰੀ ਹੋਣ, ਖਾਲਿਸਤਾਨੀ ਹੋਣ, ਨਾਗੇ ਹੋਣ, ਅਸਾਮੀ ਹੋਣ, ਦਲਿਤ ਹੋਣ, ਉਹ ਕਿਸ ਸਾਰੇ ਚੋਂ ਗੁਜ਼ਰਨਗੇ, ਇਸ ਬਾਰੇ ਫਿਰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਹਾਂਜੀ ਜੀ ਡਾਕਟਰ ਸਾਹਿਬ। ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।